व्यूअर्स ब्रेक तो बाद तुहाडा सारिਆਂ ਦਾ स्वागत है। इस अज दे इस सच्चो सच प्रोग्राम का जिहड़ा अखीरला सैगमेंट है रूहानीयत की गल जिहदे विच हुंदी है, खास तौर ते नगेट्स ऑफ स्पिरिचुअल विजडम जिन्हों इंग्लिश दे विच टाइटल दिता गया। सो ਉਹਦੇ ਤੇ ਅਸੀਂ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਡਾਕਟਰ ਸਾਹਿਬ ਦੇ ਨਾਲ। ਡਾਕਟਰ ਸਾਹਿਬ, ਕਿਹੜਾ ਅੱਜ ਜਿਵੇਂ ਤੁਸੀਂ ਕਵਿਤ ਚੂਜ਼ ਕਰਦੇ ਹੋ, ਅੱਜ ਕਿਸ ਬਾਰੇ ਜ਼ਰੂਰ ਮੈਂ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ। ਅੱਜ ਨਹੀਂ, ਜਿਵੇਂ ਸਾਡੇ ਦਰਸ਼ਕ ਜਾਣਦੇ ਨੇ ਕਿ ਸੋਮਵਾਰ ਮੰਡੇ ਅਸੀਂ ਜਿਹੜੇ ਲਗਭਗ 4 ਸਦੀਆਂ ਪਹਿਲਾਂ ਬਹੁਤ ਵੱਡੇ ਸਿੱਖ ਸਕਾਲਰ ਹੋਏ ਭਾਈ ਗੁਰਦਾਸ ਜੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ, ਜਿਸ ਨੂੰ ਅਸੀਂ ਆਦ ਬੀੜ ਕਹਿੰਦੇ ਹਾਂ, ਉਹ ਲਿਖੀ, ਉਸ ਦੇ ਸਕਰਾਈਬ ਵੀ ਸਨ। ਔਰ ਉਹਨਾਂ ਦੇ ਬਹੁਤ ਸਾਰੇ ਜਿਹੜੇ ਵਿਜ਼ਡਮ ਦੇ ਬੋਲ ਨੇ, ਉਹਨਾਂ ਦੇ ਕਵਿਤ ਸਵਈਏ ਜਿਹੜੇ ਕਿ ਉਸ ਵੇਲੇ ਦੀ ਗੰਗਾ ਜਮਨੀ ਤਹਿਜ਼ੀਬੀ ਨਹੀਂ, ਲਿਟਰਰੀ ਲੈਂਗੁਏਜ ਸੀ ਜਿਹਨੂੰ ਬ੍ਰਜ ਭਾਸ਼ਾ ਕਹਿੰਦੇ ਸੀ, ਉਸ ਦੇ ਵਿੱਚ ਉਹਨਾਂ ਦੇ 675 ਸਵਈਏ ਨੇ। ਔਰ ਉਹਨਾਂ ਦੇ ਵਿੱਚ ਇੱਕ ਵਿਜ਼ਡਮ ਹੈ। ਔਰ ਭਾਈ ਗੁਰਦਾਸ ਜੀ ਨੂੰ ਇਹ ਫਖਰ ਹਾਸਲ ਹੈ ਕਿ ਉਹਨਾਂ ਦੀਆਂ ਕੰਪੋਜੀਸ਼ਨਸ ਜਿਹੜੀਆਂ ਨੇ ਉਹ ਵਾਰ ਹੋਏ ਜਾਂ ਕਵਿਤ ਸਵਈਏ ਹੋਏ। ਜਿਸ ਤਰ੍ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੀਰਤਨ ਕਰਦੇ ਹਾਂ, ਇਸ ਤਰ੍ਹਾਂ ਹੀ ਉਹਨਾਂ ਦੀਆਂ ਰਚਨਾਵਾਂ, ਭਾਈ ਨੰਦ ਲਾਲ ਜੀ ਦੀਆਂ ਫਾਰਸੀ ਰਚਨਾਵਾਂ, ਉਹ ਕੀਰਤਨ ਦੇ ਰੂਪ ਦੇ ਵਿੱਚ ਵੀ ਗਾਈਆਂ ਜਾਂਦੀਆਂ ਨੇ, ਪੜ੍ਹੀਆਂ ਜਾਂਦੀਆਂ ਨੇ। ਔਰ ਇਹ ਸਵਈਆ ਜਿਹਦੇ 'ਚ ਕਿ ਭਾਈ ਸਾਹਿਬ ਮੁਕੰਮਲ ਤੌਰ ਦੇ ਉੱਤੇ ਇੱਕ ਡਿਵਾਊਟ ਸਿੱਖ ਦੇ ਨਾਤੇ ਇਹ ਗੱਲ ਸਮਝਾਉਂਦੇ ਨੇ ਕਿ ਰੱਬ ਦੇ ਨਾਲ ਜਿਹੜੀ ਮੁਹੱਬਤ ਹੈ ਜੀ, ਰੂਹਾਨੀਅਤ ਦੇ ਰਸਤੇ 'ਚ ਜਦੋਂ ਤੁਸੀਂ ਤੁਰ ਪੈਂਦੇ ਹੋ ਤੇ ਫਿਰ ਨਾ ਤਾਂ ਉਹਦੇ 'ਚ ਸ਼ਰਤਾਂ ਨੇ, ਨਾ ਉਹਦੇ 'ਚ ਕੋਈ ਛੁੱਟੀ ਹੈ, ਕੋਈ ਬਰੀਫ ਸੀਜ਼ਨ ਨਹੀਂ ਹੈ। ਔਰ ਉਹਦੇ ਲਈ ਜਿਵੇਂ ਕਵੀ ਜਨ ਅਲੰਕਾਰ ਇਸਤੇਮਾਲ ਕਰਦੇ ਨੇ, ਮੈਟਾਫਰ ਇਸਤੇਮਾਲ ਕਰਦੇ ਨੇ ਆਪਣੀ ਗੱਲ ਨੂੰ ਸਮਝਾਉਣ ਲਈ। ਔਰ ਅੱਜ ਦੇ ਇਸ ਕਵਿਤ 'ਚ ਭਾਈ ਸਾਹਿਬ ਫਰਮਾਉਂਦੇ ਨੇ, ਰਵ ਸਸ ਦਰਸ ਕਮਲ ਕੁਮੁਦਨੀ ਹਿਤ, ਭ੍ਰਮਤ ਭ੍ਰਮਤ ਮਨ ਸੰਜੋਗੀ ਵਿਯੋਗੀ ਹੈ, ਤ੍ਰਿਗੁਣ ਅਤੀਤ ਗੁਰ ਚਰਨ ਕਮਲ ਰਸ, ਮਧ ਮਕਰੰਦ ਰੋਗ ਰਹਿਤ ਅਰੋਗੀ ਹੈ, ਨਿਹਚਲ ਮਕਰੰਦ ਸੁਖ ਸੰਪਟ ਸਹਿਜ ਧੁਨ, ਸ਼ਬਦ ਅਨਾਹਦ ਕੈ ਲੋਗ ਮੈਂ ਅਲੋਗੀ ਹੈ, ਗੁਰਮੁਖ ਸੁਖ ਫਲ ਮਹਿਮਾ ਅਗਾਧ ਬੋਧ, ਜੋਗ ਭੋਗ ਅਲਖ ਨਿਰੰਜਨ ਪ੍ਰਜੋਗੀ ਹੈ। ਜੀ, ਜ਼ਾਹਰ ਹੈ ਜਦੋਂ ਅਸੀਂ ਲੋਟਸ ਫਲਾਵਰ ਦੀ ਗੱਲ ਕਰਦੇ ਹਾਂ, ਕਮਲ, ਔਰ ਜ਼ਾਹਰ ਹੈ ਕਿ ਕੁਝ ਜਿਹੜੇ ਪਲਾਂਟਸ ਨੇ ਉਹ ਸੂਰਜ ਦੇ ਚੜ੍ਹਨ ਦੇ ਉੱਤੇ ਖੁੱਲ੍ਹਦੇ ਨੇ, ਆਪਣਾ ਜਲਵਾ ਬਿਖੇਰਦੇ ਨੇ। ਕੁਝ ਚੰਦਰਮਾ ਦੇ ਆਉਣ ਦੇ ਉੱਤੇ ਅਸਮਾਨ ਦੇ ਆਪਣਾ ਜਲਵਾ ਬਿਖੇਰਦੇ ਨੇ। ਲੋਟਸ ਫਲਾਵਰ ਜਿਹਨੂੰ ਕਮਲ ਫੁੱਲ ਕਹਿੰਦੇ ਨੇ, ਉਹ ਜਦੋਂ ਸੂਰਜ ਦੀਆਂ ਕਿਰਨਾਂ ਪਹਿਲੀਆਂ ਨਿਕਲਦੀਆਂ ਨੇ ਤੇ ਉਸ ਦੀਆਂ ਪੈਟਲਸ ਖੁੱਲ੍ਹਦੀਆਂ ਨੇ। ਔਰ ਜਿਉਂ-ਜਿਉਂ ਸੂਰਜ ਦਮਕਦਾ ਹੈ, ਚਮਕਦਾ ਹੈ, ਉਹ ਫੁੱਲ ਆਪਣੇ ਜਿਹੜੇ ਹੈ ਉਹ ਹੁਸਨ ਦੇ ਵਿੱਚ ਕਮਲ ਦਾ ਫੁੱਲ ਆਉਂਦਾ ਹੈ। ਇਸੇ ਤਰ੍ਹਾਂ ਇੱਕ ਜਿਹਨੂੰ ਲੋਟਸ ਨਿੰਫਰ ਕਹਿੰਦੇ ਨੇ, ਕੁਮੁਦਨੀ ਉਹਦਾ ਨਾਂ ਹੈ ਪੰਜਾਬੀ ਦੇ ਵਿੱਚ, ਇਹ ਲੋਟਸ ਫਲਾਵਰ ਦੀ ਜਿਹੜੀ ਹੈ ਉਸ ਫੈਮਿਲੀ 'ਚੋਂ ਹੀ ਹੈ। ਪਰ ਇਹਦਾ ਸੰਬੰਧ ਜਦੋਂ ਚੰਦਰਮਾ ਚੜ੍ਹਦਾ ਉਦੋਂ ਇਸ ਦੀਆਂ ਪੈਟਲਸ ਖੁੱਲ੍ਹਦੀਆਂ ਨੇ, ਔਰ ਚੰਦਰਮਾ ਦੇ ਬੰਦ ਹੋਣ ਦੇ ਨਾਲ, ਚੰਦਰਮਾ ਦੇ ਖਤਮ ਹੋਣ ਦੇ ਨਾਲ ਇਸ ਨੂੰ ਜਿਹੜਾ ਹੈ ਇਹਦੀਆਂ ਪੈਟਲਸ ਬੰਦ ਹੋ ਜਾਂਦੀਆਂ ਨੇ। ਸੋ ਭਾਈ ਸਾਹਿਬ ਨੇ ਇਹਨਾਂ ਦੋਨਾਂ ਦਾ ਜ਼ਿਕਰ ਕਰਕੇ ਕਿਹਾ ਕਿ ਰੱਬ ਸੱਸ ਦੋਨੋਂ ਹੀ ਜਿਹੜੇ ਨੇ ਇਹਨਾਂ ਦੇ ਨਾਲ ਜਿਹੜੇ ਮੁਹੱਬਤ ਕਰਨ ਵਾਲੇ ਦੋ ਪਲਾਂਟਸ ਨੇ, ਇਹਨਾਂ ਦੀ ਟਾਈਮਲੀ ਮੁਹੱਬਤ ਹੈ, ਸਿਰਫ ਉਹਦੀ ਫਿਰ ਇੱਕ ਗੈਪ ਹੈ। ਇਹਦੇ ਨਾਲ ਹੀ ਉਹਨਾਂ ਨੇ ਕਿਹਾ ਭ੍ਰਮਤ ਭ੍ਰਮਤ ਮਨ ਸੰਜੋਗੀ ਵਿਜੋਗੀ ਹੈ, ਕਿ ਇਹਨਾਂ ਦਾ ਪਿਆਰ ਜਿਹੜਾ ਹੈ ਉਹ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਬਿਸਮਰਸ਼ਡ ਹੈ। ਲੇਕਿਨ ਜਿਹੜਾ ਮਨ ਰੱਬ ਦੇ ਨਾਲ ਜੁੜਿਆ ਹੋਇਆ ਉਹ ਸੰਜੋਗ ਤੇ ਵਿਜੋਗ ਦੇ ਵਿੱਚ ਨਹੀਂ ਹੁੰਦਾ, ਉਹ ਮਿਲਾਪ ਔਰ ਵਿਛੋੜੇ ਦੇ ਵਿੱਚ ਨਹੀਂ ਹੁੰਦਾ, ਉਸ ਦੀ ਹੋਂਦ ਹਮੇਸ਼ਾ ਹੁੰਦੀ ਹੈ। ਅੱਠੇ ਪੈਰ ਉਹ ਨਾਲ ਜੁੜਦਾ ਜੀ। ਤ੍ਰਿਗੁਣ ਅਤੀਤ ਗੁਰ ਚਰਨ ਕਮਲ ਰਸ, ਕਿ ਜਿਹੜਾ ਰੱਬ ਨੂੰ ਮੁਹੱਬਤ ਕਰਨ ਵਾਲਾ ਹੈ ਉਹ ਤਿੰਨੋਂ ਹੀ ਗੁਣ ਜਿਹੜੇ ਦੁਨੀਆ ਦੇ ਨਾਲ ਤੁਹਾਨੂੰ ਬਾਈਂਡ ਕਰਦੇ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਉਸ ਤੋਂ ਆਜ਼ਾਦ ਹੁੰਦਾ। ਤ੍ਰਿਗੁਣ ਅਤੀਤ ਗੁਰ ਚਰਨ ਕਮਲ ਰਸ, ਉਹ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਉਸ ਰਸ ਨੂੰ, ਉਸ ਪਿਆਰ ਨੂੰ, ਰੱਬ ਦੇ ਨੂੰ ਮਾਣਦਾ। ਮਧ ਮਕਰੰਦ ਰੋਗ ਰਹਿਤ ਅਰੋਗੀ ਹੈ, ਉਸ ਦਾ ਜਿਹੜਾ ਪਿਆਰ ਹੈ ਉਹ ਅੱਠੇ ਪੈਰ ਹੈ। ਉਹ ਜਿਵੇਂ ਮਧੂ ਮਕਰੰਦ, ਜਿਵੇਂ ਸ਼ਹਿਦ ਜਿਹੜਾ ਫੁੱਲ ਵਿਚਲਾ ਹੈ, ਉਸ ਨੂੰ ਜਿਹੜੇ ਨੇ ਇਨਸੈਕਟਸ ਜਾਂ ਤਿਤਲੀਆਂ ਜਾਂ ਭੌਰੇ ਉਹ ਲੈਂਦੇ ਨੇ, ਹਮੇਸ਼ਾ ਉਸ ਦੇ ਨਾਲ ਹੀ ਜੁੜੇ ਰਹਿੰਦੇ ਨੇ। ਨਿਹਚਲ ਮਕਰੰਦ ਸੁਖ ਸੰਪਟ ਸਹਿਜ ਧੁਨ,
ਰੱਬ ਦੇ ਨਾਲ ਜੁੜਿਆ ਹੋਇਆ ਹੈ ਇਨਸਾਨ, ਨੇਚਰ ਉਸ ਵਾਹਿਗੁਰੂ ਦੇ ਨਾਲ ਜੁੜਿਆ ਹੋਇਆ ਹੈ, ਉਸ ਮਕਰੰਦ ਨੂੰ, ਉਸ ਨੈਕਟਰ ਨੂੰ, ਉਸ ਅੰਮ੍ਰਿਤ ਨੂੰ ਹਮੇਸ਼ਾ ਮਾਣਦਾ ਹੈ, ਸੁਖ ਸੰਪਟ ਸਹਿਜ ਧੁਨ, ਕਿਉਂਕਿ ਉਹਦੇ ਲਈ ਉਹੀ ਰੱਬ ਦਾ ਨਾਂ ਹੀ ਹਕੀਕੀ ਜਿਹੜਾ ਇਸ਼ਕ ਹੈ, ਉਹੀ ਉਸ ਨੂੰ ਹਮੇਸ਼ਾ ਆਨੰਦ ਦੇਣ ਵਾਲਾ ਹੈ। ਉਹਦੇ ਅੰਦਰ ਉਹ ਸਹਿਜ ਧੁਨ ਰੱਬ ਦਾ ਜਲਵਾ ਹਮੇਸ਼ਾ ਜਲਵਾਗਰ ਰਹਿੰਦਾ ਹੈ। ਸ਼ਬਦ ਅਨਾਹਦ ਕਹਿ ਲੋਗ ਮੈਂ ਅਲੋਗੀ ਹੈ। ਉਹ ਬੇਸ਼ੱਕ ਦੁਨੀਆ ਦੇ ਵਿੱਚ ਰਹਿੰਦੇ ਆ, ਦੁਨੀਆ ਦੇ ਕੰਮ ਕਰ ਰਹੇ ਆ, ਪਰ ਲੋਕਾਂ 'ਚ ਰਹਿ ਕੇ ਵੀ ਉਹ ਦੁਨੀਆ ਤੋਂ ਅਲੱਗ ਹੈ। ਉਹਦੀ ਸੁਰਤ ਰੱਬ ਦੇ ਨਾਲ ਜੁੜੀ ਹੋਈ ਹੈ, ਉਹਦੀ ਲੌ ਉਧਰ ਜੁੜੀ ਹੋਈ। ਤੇ ਅਖੀਰ 'ਚ ਭਾਈ ਸਾਹਿਬ ਨੇ ਫਰਮਾਇਆ ਗੁਰਮੁਖ ਸੁਖ ਫਲ ਮਹਿਮਾ ਅਗਾਧ ਬੋਧ, ਕਿ ਜਿਹੜਾ ਗੁਰਮੁਖ ਹੈ ਰੱਬ ਦੇ ਨਾਲ, ਜਿਹਨੇ ਮੂੰਹ ਰੱਬ ਵੱਲ ਕੀਤਾ ਹੈ, ਜਿਹਦੇ ਮਨ ਦਾ ਮੂੰਹ ਰੱਬ ਵੱਲ ਹੈ, ਉਹ ਹਮੇਸ਼ਾ ਸੁੱਖ ਦੇ ਵਿੱਚ ਰਹਿੰਦਾ। ਔਰ ਉਸ ਦੀ ਉਸਤਤ, ਉਸ ਦੀ ਸ਼ਲਾਘਾ, ਉਸ ਦੀ ਸਿਫਤ ਨਹੀਂ ਕੀਤੀ ਜਾ ਸਕਦੀ। ਅਗਾਧ ਬੋਧ ਹੈ ਕਿ ਅਨਐਕਸਪਲੇਨਡ ਉਹਦੀ ਡਿਸਕ੍ਰਿਪਸ਼ਨ ਹੈ, ਉਹਨੂੰ ਤੁਸੀਂ ਬਿਆਨ ਨਹੀਂ ਕਰ ਸਕਦੇ। ਜੋਗ ਭੋਗ ਅਲਖ ਨਿਰੰਜਨ ਪਰਜੋਗੀ ਹੈ, ਕਿ ਉਹ ਇੱਕ ਪਾਸੇ ਜੋਗੀ ਹੈ ਰੱਬ ਦੇ ਨਾਲ ਕਿਉਂਕਿ ਸਦਾ ਜੁੜਿਆ ਹੋਇਆ, ਪਰ ਨਾਲ ਦੀ ਨਾਲ ਉਹ ਦੁਨੀਆ 'ਚ ਰਹਿ ਰਿਹਾ, ਉਹ ਭੋਗੀ ਹੈ, ਰੈਲਿਸ਼ ਵੀ ਕਰ ਰਿਹਾ ਦੁਨੀਆ ਦੀਆਂ ਜਿਹੜੀਆਂ ਨੇਮਤਾਂ ਰੱਬ ਨੇ ਦਿੱਤੀਆਂ, ਪਰ ਉਹ ਅਲਖ ਨਿਰੰਜਨ ਦੇ ਨਾਲ, ਉਸ ਵਾਹਿਗੁਰੂ ਦੇ ਨਾਲ ਜੁੜਿਆ ਹੋਇਆ, ਜਿਸ ਨੂੰ ਲਖਿਆ ਨਹੀਂ ਜਾ ਸਕਦਾ, ਜਿਹਨੂੰ ਡਿਸਕ੍ਰਾਈਬ ਨਹੀਂ ਕੀਤਾ ਜਾ ਸਕਦਾ, ਜਿਸ ਨੂੰ ਬਿਆਨਿਆ ਨਹੀਂ ਜਾ ਸਕਦਾ। ਸੋ ਜ਼ਾਹਰ ਹੈ ਕਿ ਇਸ ਕਵਿਤਾ ਰਾਹੀਂ ਭਾਈ ਸਾਹਿਬ ਇਹੀ ਮੈਸੇਜ ਦਿੰਦੇ ਨੇ ਕਿ ਇਹ ਦੁਨਿਆਵੀ ਤੌਰ ਤੇ ਜਿਨ੍ਹਾਂ ਚੀਜ਼ਾਂ ਦੇ ਨਾਲ ਅਸੀਂ ਪਿਆਰ ਕਰਦੇ ਹਾਂ, ਪੁੱਤਰ ਨਾਲ ਕਰੀਏ, ਧੀ ਨਾਲ ਕਰੀਏ, ਘਰ ਨਾਲ ਕਰੀਏ, ਵਧੀਆ ਗੱਡੀ ਨਾਲ ਕਰੀਏ, ਉਹ ਇੱਕ ਟੈਂਪਰੇਰੀ ਹੈ। ਉਸ ਚੋਂ ਤੁਹਾਨੂੰ ਵਕਤੀ ਸੁੱਖ ਤਾਂ ਮਿਲਦਾ ਹੈ, ਪਰ ਉਸ ਦੇ ਨਾਲ ਉਸ ਚੋਂ ਅਨਾਹ ਵੀ ਨਿਕਲਦੀ ਹੈ, ਹੰਕਾਰ ਵੀ ਨਿਕਲਦਾ ਹੈ। ਤੁਸੀਂ ਦੂਸਰਿਆਂ ਦੇ ਨਾਲ ਮੁਕਾਬਲਤਨ ਆਪਣੇ ਆਪ ਨੂੰ ਦੂਸਰਿਆਂ ਤੋਂ ਸੁਪੀਰੀਅਰ ਸਮਝਦੇ ਹੋ, ਪਰ ਜਿਹੜੀ ਰੱਬ ਦੇ ਨਾਲ ਮੁਹੱਬਤ ਹੈ, ਜਿਸ ਦੇ ਵਿੱਚ ਕੋਈ ਵਾਦ ਘਾਟ ਨਹੀਂ ਹੁੰਦੀ, ਔਰ ਉਹ ਤੁਹਾਨੂੰ ਅਲਟੀਮੇਟਲੀ ਇਵੇਂ ਹੀ ਸੁੱਖ ਦਿੰਦੀ ਹੈ ਜਿਵੇਂ ਕਿ ਜਿਹੜਾ ਭੌਰਾ ਹੈ ਉਹ ਫੁੱਲ ਦੇ ਨਾਲ ਉਸ ਨੈਕਟਰ 'ਚੋਂ ਸੁੱਖ ਲੈਂਦਾ ਹੈ। ਜਿਵੇਂ ਦੁਨੀਆ ਦੇ ਵਿੱਚ ਸ਼ਮਾ ਪਰਵਾਨੇ ਦੀ ਗੱਲ ਹੁੰਦੀ ਹੈ ਕਿ ਉਸ ਤੋਂ ਕੁਰਬਾਨ ਹੋਣ ਲਈ ਤਿਆਰ ਰਹਿੰਦਾ ਰੌਸ਼ਨੀ ਤੋਂ ਜਿਹੜਾ ਪਰਵਾਨਾ ਹੈ, ਇਸੇ ਤਰ੍ਹਾਂ ਰੱਬ ਦਾ ਪਿਆਰਾ ਰੱਬ ਦੇ ਸਾਹਮਣੇ ਹੋਰ ਹਰ ਚੀਜ਼ ਨੂੰ ਹੇਠ ਜਾਣਦਾ ਹੈ, ਔਰ ਉਸ ਦੀ ਮੁਹੱਬਤ, ਉਸ ਦੀ ਦਾ ਪਿਆਰ, ਉਸ ਦੇ ਅੰਦਰ ਰੱਬ ਦੀ ਸਿਫਤ ਸਲਾਹ ਅੱਠੇ ਪੈਰ ਕਾਇਮ ਰਹਿੰਦੀ ਹੈ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਜਿਹੜੇ ਸਿਆਸੀ ਵਿਚਾਰ ਹੈਗੇ ਆ, ਇਸ਼ੂਜ਼ ਹੈਗੇ ਆ, ਤੇ ਨਾਲ ਇਵੈਂਚੁਅਲੀ ਜਿਹੜੀ ਰੂਹਾਨੀਅਤ ਦੀ ਖੁਰਾਕ ਹੈ, ਇਸ ਬਾਰੇ ਆਪਣੇ ਜਿਹੜੇ ਵਿਚਾਰ ਹੈਗੇ ਆ ਉਹ ਸਾਡੇ ਨਾਲ ਸਾਂਝੇ ਕੀਤੇ ਆ। ਉਮੀਦ ਕਰਦੇ ਹਾਂ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਆ, ਅੱਜ ਦਾ ਇਹ ਸਾਰਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਊਗਾ। ਤੁਸੀਂ ਆਪਣੇ ਰਾਏ ਤੇ ਸੁਝਾਅ ਜਿਹੜੇ ਨੇ sos@tv84.tv ਤੇ ਤੁਸੀਂ ਸਾਨੂੰ ਈਮੇਲ ਰਾਹੀਂ ਭੇਜ ਸਕਦੇ ਹੋ। ਤੇ ਜਾਂਦੇ ਜਾਂਦੇ ਦੁਬਾਰਾ ਫਿਰ ਮੈਂ ਦੱਸ ਦਿਆਂ ਕਿ ਡੋਨੇਸ਼ਨਸ ਦੇ ਲਈ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਤੁਸੀਂ ਸਾਨੂੰ ਡੋਨੇਟ ਕਰ ਸਕਦੇ ਹੋ, ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਵੀ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ ਸਾਡੇ ਐਡਰੈਸ ਤੇ ਤੁਸੀਂ TV84 ਦੇ ਨਾਂ ਦਾ ਚੈੱਕ ਬਣਾ ਕੇ ਭੇਜ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸ ਦਿਆਂ www.tv84.tv। ਇਸੇ ਦੇ ਨਾਲ ਵਿਊਅਰਸ ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਤੋਂ ਇਜਾਜ਼ਤ ਚਾਹਾਂਗੇ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।